बिस्मिल्लाहिर्रहमानिर्रहीम अस्सलाम वालेकुम। पिलाक लोक स्टूडियो तो ਤੁਹਾਨੂੰ ਜੀ ਆਇਆਂ ਨੂੰ ਆਖਨੀਆਂ। पिलाक लोक स्टूडियो ਦਾ ਵਿਹੜਾ ਅੱਜ ਤੁਹਾਨੂੰ ਬੜਾ ਸਜਿਆ ਹੋਇਆ ਨਜ਼ਰ ਆ ਰਿਹਾ ਹੋਵੇਗਾ, ਇਸ ਲਈ ਕਿ ਬੜੇ ਸਾਡੇ ਕੋਲ ਉੱਚੇ ਔਰ ਸੁੱਚੇ ਮਹਿਮਾਨ ਮੌਜੂਦ ਨੇ ਜਿਹੜੇ ਨਾ ਸਿਰਫ ਇਹ ਕਿ ਆਪਣੀ ਮਿਨਿਸਟਰੀ ਦੇ ਹਵਾਲੇ ਨਾਲ ਗੱਲਬਾਤ ਸੋਹਣੀ ਕਰਦੇ ਨੇ, ਬਲਕਿ ਪੰਜਾਬ ਦੇ ਜਿਹੜੇ ਦੁੱਖ ਨੇ, ਪੰਜਾਬ ਦੇ ਸੁੱਖ ਨੇ, ਪੰਜਾਬ ਦੀ ਹਰਿਆਲੀ ਹੈ ਔਰ ਪੰਜਾਬ ਨੂੰ ਕਿੰਦਾ ਹੋਣਾ ਚਾਹੀਦਾ ਉਹ ਵੀ ਖਾਬ ਦੇਖਦੇ ਨੇ। ਮੈਂ ਬੜੀ ਮੁਹੱਬਤ ਨਾਲ ਜੀ ਆਇਆਂ ਨੂੰ ਆਖਨੀਆਂ ਰਾਜਾ ਯਾਸਿਰ ਹਮਾਯੂੰ ਨੂੰ, ਜਿਹੜੇ ਕਿ ਵਜ਼ੀਰ ਨੇ ਹਾਇਰ ਐਜੂਕੇਸ਼ਨ ਦੇ ਔਰ IT ਦੇ। ਅਸੀਂ ਉਹਨਾਂ ਨਾਲ ਗੱਲਾਂ ਕਰਾਂਗੇ ਇਹਨਾਂ ਦੋਵਾਂ ਮਹਿਕਮਿਆਂ ਤੋਂ ਇਲਾਵਾ, ਕਿਉਂਕਿ ਇਹਨਾਂ ਮਹਿਕਮਿਆਂ 'ਤੇ ਅਸੀਂ ਬੜੀਆਂ ਗੱਲਾਂ ਕਰਨੇ ਉਹਨਾਂ ਨਾਲ। ਰਾਜਾ ਯਾਸਿਰ ਹਮਾਯੂੰ ਕੌਣ ਨੇ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਦੋਂ ਅਸੀਂ ਕਿਸੇ ਬੰਦੇ ਨੂੰ ਜਾਣ ਲੈਂਦੇ ਹਾਂ ਫਿਰ ਪਤਾ ਵੀ ਲੱਗ ਜਾਂਦਾ ਹੈ ਕਿ ਉਹਨਾਂ ਦੇ ਕੰਮ ਕੀ ਹੋਣਗੇ ਔਰ ਕੀ ਖਾਬ ਦੇਖ ਰਹੇ ਨੇ। ਪ੍ਰੋਗਰਾਮ ਦੇ ਆਗਾਜ਼ ਵਿੱਚ ਅਸੀਂ ਸ਼ਬਾਨਾ ਇਨਾਇਤ ਸਾਡੇ ਕੋਲ ਹੈ, ਜਿਹੜੀ ਕਿ ਬਹੁਤ ਹੀ ਖੂਬਸੂਰਤ ਹੀਰ ਪੜ੍ਹਦੀ ਹੈ, ਸੈਫਰ ਮਲੂਕ ਪੜ੍ਹਦੀ ਹੈ ਔਰ ਇਹ ਬੱਚੀ 8ਵੀਂ ਜਮਾਤ ਪੜ੍ਹਦੀ ਸੀ ਜਦੋਂ ਸਾਡਾ ਇੱਥੋਂ ਮੁਕਾਬਲਾ ਜਿੱਤ ਕੇ ਗਈ ਸੈਫਰ ਮਲੂਕ ਦਾ, ਔਰ ਅੱਜ ਇਹਨੂੰ ਪੂਰੀ ਦੁਨੀਆ ਜਾਣਿਆ ਜਾਂਦਾ ਹੈ। ਅਤੇ ਮੈਂ ਉਹਨਾਂ ਨੂੰ ਆਖਾਂਗੀ ਕਿ ਕੁਝ ਸ਼ੇਰ ਸਾਡੇ ਸਾਹਮਣੇ ਇਨਾਇਤ ਕਰਨ। ਸ਼ਬਾਨਾ ਇਨਾਇਤ। अखिया जोगिया झूठ बोले ते कौन रुठड़े यार मना दाई ऐसा कोई ना मिलिया मैं ढूंढ थकी हो ते जेड़ा गया न मोड़ लिया दाई साढ़े चमे दिया जुती जेड़ा जू दा रोग गवांदाई भला दस खा चिरी वछुनियानु ते कदो रब सच्चा करी लिया दाई ते तू बेली ते सब जग बेली ते तू बेली ते सब जग बेली ते अन बेली भी बेली सजना बाज मुहम्मद बख्शा ते सुनजी पइए हवेली सजना बाज मुहम्मद बख्शा ते सुनजी पइए हवेली ते एक बाज तो कांग ने गूंज खोई
ਪਹਿਲਾਂ ਵਿਦਾਈ ਦੁੱਖਾਂ ਵਾਲਿਆਂ ਨੂੰ ਗੱਲਾਂ ਸੁੱਖ ਦੀਆਂ ਦੇ ਹੋ ਤੇ ਕਿਸੇ ਜੋੜ ਜਹਾਨ ਸੁਨਾ ਵਿਦਾਈ ਤੇ ਇੱਕ ਜੱਟ ਦੇ ਖੇਤ ਨੂੰ ਅੱਗ ਲੱਗੀ ਤੇ ਵੇਖਾਨ ਕੇ ਕਦੋਂ ਬੁਝਾਵਦਾਈ ਦੇਵਾ ਚੂੜੀਆਂ ਕਿਉਂ ਦੇ ਮੈਂ ਬਾਲ ਦੀਵੇ ਤੇ ਵਾਰਿਸ ਸ਼ਾਹ ਜੇ ਸੁਨਾ ਮੈਂ ਵਿਦਾਈ ਸ਼ਬਾਨਾ ਸਲਾਮਤ ਰਹੋ, ਜਿਉਂਦੇ ਰਹੋ। ਬਹੁਤ ਸ਼ੁਕਰੀਆ। ਤੁਹਾਨੂੰ ਗਾਇਕੀ ਨਾਲ ਕੋਈ ਰਗਬਤ? ਜੀ ਬਿਲਕੁਲ, ਬਹੁਤ ਗਾਉਂਦੇ ਹੋ? ਨਹੀਂ ਗਾਉਂਦੇ ਤਾਂ ਕਦੀ ਗਾਇਆ ਤਾਂ ਅੱਛਾ, ਕਦੀ ਨਹੀਂ, ਤੁਸੀਂ ਲੇਕਿਨ ਜਿਸ ਤਰ੍ਹਾਂ ਕਿਹਾ ਮੈਂ ਕਿ ਸ਼ਾਇਦ ਅੱਛਾ ਨਹੀਂ ਗੁਣਗੁਣਾਉਂਦਾ ਤੇ ਹਰ ਬੰਦਾ ਹੈ। ਉਹ ਤਾਂ ਡੈਫੀਨਿਟਲੀ, ਲੇਕਿਨ ਸੁਣਨ ਨਾਲ ਜ਼ਿਆਦਾ ਦਿਲਚਸਪੀ ਹੈ। ਅੱਛਾ। ਹਰ ਕਿਸਮ ਦੀ ਅੱਛਾ ਮੂਸਿਕ, ਅੱਛਾ। ਤੇ ਕਲਾਸੀਕਲ ਵੀ ਔਰ ਸੂਫੀ ਵੀ, ਕਲਾਸਿਕਲ ਵੀ, ਫੋਕ ਵੀ, ਅੰਗਰੇਜ਼ੀ ਵੀ, ਉਰਦੂ ਵੀ, ਹਿੰਦੀ ਵੀ। ਤੇ ਕਿਸ ਤਰ੍ਹਾਂ ਸੁਣਦੇ ਹੋ ਤੁਸੀਂ? ਗੱਡੀ ਚ ਆਉਂਦਿਆਂ ਜਾਂਦਿਆਂ ਜਾਂ ਘਰ? ਹੁਣ ਤੇ ਜ਼ਾਹਿਰ ਹੈ ਮਸਰੂਫੀਅਤ ਜ਼ਿਆਦਾ ਹੈ ਤੇ ਇਹ ਕੰਮ ਹੋ ਗਿਆ ਸੁਣਨ ਦਾ, ਲੇਕਿਨ ਮੈਨੂੰ ਅੱਛੇ ਮਿਊਜ਼ਿਕ ਸਿਸਟਮ ਤੇ ਮਿਊਜ਼ਿਕ ਸੁਣਨ ਦਾ ਸ਼ੌਕ ਹੈ। ਅੱਛਾ। ਭਾਵੇਂ ਗੱਡੀ 'ਚ ਹੋਏ ਜਾਂ ਘਰ ਹੋਏ, ਕੁਆਲਿਟੀ ਮਿਊਜ਼ਿਕ ਦੀ ਅੱਛੀ ਹੋਣੀ ਚਾਹੀਦੀ ਹੈ। ਅੱਛਾ, ਮਾਸ਼ਾਅੱਲਾ। ਮੈਂ ਸਮਝਦੀ ਹਾਂ ਕਿ ਇਨਸਾਨ ਦੀ ਜਿਹੜੀ ਇੱਕ ਇਨਸਾਨ ਹੋਣਾ ਹੈ ਉਹ ਇਹ ਹੀ ਹੈ ਕਿ ਉਹ ਮਿਊਜ਼ਿਕ ਨਾਲ ਰਗਬਤ ਰੱਖਦਾ ਹੈ, ਉਹ ਸ਼ਾਇਰੀ ਨਾਲ ਰੱਖਦਾ ਹੈ, ਉਹ ਫਨੂਨ ਨਾਲ ਰੱਖਦਾ ਹੈ। ਵਰਨਾ ਤੇ ਫਿਰ ਉਹ ਬਾਕੀ ਮਖਲੂਕਾਤ ਨਾਲੋਂ ਕੋਈ ਵੱਖਰੀ ਆਪਣੀ ਹਸੀਅਤ ਰੱਖਦਾ। ਔਰ ਜਿਹੜਾ ਬੰਦਾ ਮਿਊਜ਼ਿਕ ਨਾਲ ਮੁਹੱਬਤ ਰੱਖਦਾ ਹੋਵੇਗਾ ਉਹਦੀ ਰੂਹ ਜਿਹੜੀ ਹੈ ਉਹ ਬੇਦਾਰ ਹੋਏਗੀ। ਔਰ ਜਿਸ ਤਰ੍ਹਾਂ ਰੂਹ ਦੀ ਅਸੀਂ ਕਹਿੰਦੇ ਅਗਜ਼ਾ ਵੀ ਹੈ। ਤੇ ਤੁਹਾਨੂੰ ਕੌਣ ਗੁਲੂਕਾਰ ਪਸੰਦ ਹੈ? ਇਹ ਇੱਕ ਬੜਾ ਡਿਵਰਸ ਜਿਹਾ ਕੁਐਸਚਨ ਹੈ। ਹਰ ਚਲੋ, ਕਿਸਮ ਦੇ ਇੱਕ ਦੱਸ ਗੁਲੂਕਾਰ ਦਿਓ। ਪਸੰਦ ਨੇ। ਅਗਰ ਪਾਕਿਸਤਾਨੀ ਵੀ ਤੁਸੀਂ ਕਹੋ ਤੇ ਮਲਕਾ ਤਰਨਮ, ਨੂਰ ਜਹਾਂ ਕਿੰਜ ਕਿਸਮ ਦੇ ਮਤਲਬ ਹੈ ਵੈਸੇ ਮਲਕਾ? ਜਿਸ ਤਰ੍ਹਾਂ ਮੈਂ ਇਤਨੀ ਡਿਵਰਸ ਰੇਂਜ ਦੱਸੀ ਹੈ ਨਾ ਜੀ, ਹਰ ਰੇਂਜ ਵਿੱਚ ਕੋਈ ਨਾ ਕੋਈ ਪਸੰਦ ਹੈ। ਅੱਛਾ, ਓਕੇ। ਪਠਾਨੇ ਖਾਨ ਵੀ ਪਸੰਦ ਹੈ, ਅਭੀ ਵਲੀ ਮੁਹੰਮਦ ਵੀ ਪਸੰਦ ਹੈ, ਮਲਕਾ ਤਰਨਮ ਵੀ ਪਸੰਦ ਹੈ, ਨੂਰ ਵੀ ਪਸੰਦ ਹੈ। ਸੋ ਦੇ ਆਰ ਲਾਈਕ ਤੁਸੀਂ ਕਹਿ ਲਓ ਕਿ ਇੱਕ ਡਿਵਰਸ ਰੇਂਜ ਹੈ। ਅਗਰ ਹਮਸਾਇਆ ਮਮਾਲਿਕ ਦੇ ਵੀ ਮੁਹੰਮਦ ਰਫੀ, ਲਤਾ ਮੰਗੇਸ਼ਕਰ, ਕਿਸ਼ੋਰ ਕੁਮਾਰ, ਅੰਗਰੇਜ਼ੀ ਮਿਊਜ਼ਿਕ ਵੀ ਸੁਣਦੇ ਹੋ? ਪੰਕਜ ਮਲਿਕ, C.H. ਆਤਮਾ, ਪੁਰਾਣੇ ਵੀ। ਅੰਗਰੇਜ਼ੀ ਵੀ ਬਹੁਤ ਸਾਰੇ ਸਿੰਗਰਸ ਜਿਹੜੇ ਹਨ ਉਹ, ਲੇਕਿਨ ਅੰਗਰੇਜ਼ੀ ਆਮ ਤੌਰ ਤੇ ਕੰਮ, ਕਿਉਂਕਿ ਜਿਹੜੇ ਸਿੰਗਰਸ ਨੇ ਉਹ ਆਪਣੀ ਇੱਕ ਆਧ ਐਲਬਮ ਜਾਂ ਦੋ ਉਹਨਾਂ ਦੀਆਂ ਮਸ਼ਹੂਰ ਹੁੰਦੀਆਂ ਨੇ, ਉਹ ਇਸ ਤਰ੍ਹਾਂ ਗਾਣੇ ਨਹੀਂ ਗਾਉਂਦੇ ਜਿਸ ਤਰ੍ਹਾਂ ਸਾਡੇ ਗਾਉਂਦੇ ਇੰਡੀਆ ਜਾਂ ਪਾਕਿਸਤਾਨ ਵਿੱਚ ਹੈ। ਔਰ ਫਿਰ ਮੇਰੇ ਖਿਆਲ ਹੈ ਕਿ ਸਾਨੂੰ ਇਤਨਾ ਟੱਚ ਵੀ ਨਹੀਂ ਕਰਦੇ। ਅਸੀਂ ਇੱਕ ਅੱਧ ਗਾਣਾ ਤੋਂ ਨਾ ਸੁਣ ਕੇ ਖੁਸ਼ ਹੋ ਸਕਨੇ ਆ, ਲੇਕਿਨ ਜਿਸ ਤਰ੍ਹਾਂ ਸਾਡੀ ਰੂਹ ਨੂੰ ਜਾਂ ਦਿਲ ਨੂੰ ਆਪਣਾ ਮਿਊਜ਼ਿਕ ਹੈ ਨਾ। ਮਿਊਜ਼ਿਕ ਜ਼ਿਆਦਾ ਪਸੰਦ ਹੈ ਜੀ। ਜੌਨ ਡੈਨਵਰ ਮੈਨੂੰ ਬੜਾ ਪਸੰਦ ਸੀ। ਉਹ ਇਸ ਟਾਈਪ ਦੇ ਗਾਣੇ ਗਾਉਂਦਾ ਜਿਹੜੇ ਇੱਥੇ ਵੀ ਹੁੰਦੇ ਨੇ। ਅੱਛਾ, ਠੀਕ ਹੈ। ਔਰ ਪਰਜੀਅਨ ਵੀ ਸਾਡੇ ਇਸ ਵੇਲੇ ਵੀ ਕਾਫੀ ਹੈ ਨੇ ਜਿਹੜੇ ਕਿ ਬੜੇ ਲੋਕ ਸੁਣ ਵੀ ਰਹੇ ਨੇ, ਔਰ ਅਸੀਂ ਵੀ ਸੁਣਦੇ ਹਾਂ। ਮਿਊਜ਼ਿਕ ਹੈ ਡਿਫਰੈਂਟ ਹੈ, ਲੇਕਿਨ ਜ਼ਾਹਿਰ ਹੈ ਜਦੋਂ ਤੱਕ ਜ਼ਬਾਨ ਨਾ ਆਉਂਦੀ ਹੋਵੇ ਤਾਂ ਤੁਸੀਂ ਮਜ਼ਾ ਨਹੀਂ ਆਉਂਦਾ। ਬਿਲਕੁਲ, ਉਹਦਾ ਟ੍ਰਾਂਸਲੇਸ਼ਨ ਤੁਸੀਂ ਦੇਖਦੇ ਹੋ। ਤੇ ਰਾਏ ਸਾਹਿਬ, ਤੁਹਾਡੀ ਜਿਹੜੀ ਕਲਚਰ ਹੈ, ਕਿਉਂਕਿ ਸਾਡਾ ਇੱਕ ਕਲਚਰਲ ਇਦਾਰਾ ਹੈ ਔਰ ਕਲਚਰ ਮਿਨਿਸਟਰੀ ਨਾਲ ਅਸੀਂ ਜੁੜੇ ਹੋਏ ਹਾਂ। ਕਲਚਰ ਦਾ ਜ਼ਾਹਿਰ ਹੈ ਕਿ ਐਜੂਕੇਸ਼ਨ ਨਾਲ ਵੀ ਤਾਲੁਕ ਹੈ, ਜ਼ਬਾਨ ਨਾਲ ਜੇ ਤਾਲੁਕ ਹੋਇਆ ਤੇ ਕਲਚਰ ਉੱਧਰ ਵੀ ਗਿਆ। ਤੇ ਤੁਸੀਂ ਕੀ ਸਮਝਦੇ ਹੋ ਕਿ ਅਸੀਂ ਕਲਚਰ ਨੂੰ ਕਿਸ ਤਰ੍ਹਾਂ, ਪੰਜਾਬ ਦੇ ਕਲਚਰ ਨੂੰ ਅਸੀਂ ਵਧਾ ਸਕਨੇ ਹਾਂ ਤੁਹਾਡੀ ਮਿਨਿਸਟਰੀ ਦੇ ਨਾਲ ਮਿਲ ਕੇ? ਦੇਖੋ, ਕਲਚਰ ਪੰਜਾਬ ਦਾ ਬੜਾ ਰਿਚ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਵੈਸੇ ਇੱਕ ਤਾਂ ਮਜ਼ਾਕ ਨਾਲ ਗੱਲ ਕਹੀ ਜਾਂਦੀ ਹੈ ਕਿ ਪੰਜਾਬ ਵਿੱਚ ਸਿਰਫ ਐਗਰੀਕਲਚਰ ਹੀ ਹੈ, ਬਾਕੀ ਕੋਈ ਕਲਚਰ ਨਹੀਂ, ਲੇਕਿਨ ਹਕੀਕਤ ਹੈ ਕਿ ਪੰਜਾਬ ਦਾ ਬੜਾ ਰਿਚ ਔਰ ਡਾਈਵਰਸ ਕਲਚਰ ਹੈ ਔਰ ਉਹਨੂੰ ਸੈਲੀਬ੍ਰੇਟ ਕਰਨਾ ਬੜਾ ਜ਼ਰੂਰੀ ਹੈ। ਔਰ ਸਾਡੇ ਜਿਹੜੇ ਨਵੀਂ ਜਨਰੇਸ਼ਨ ਹੈ ਉਹ, ਜਿਸ ਤਰ੍ਹਾਂ ਪਹਿਲੇ ਅਸੀਂ ਗੱਲ ਕਰ ਰਹੇ ਸਾਂ ਦੂਸਰੇ ਪ੍ਰੋਗਰਾਮ ਵਿੱਚ ਵੀ, ਕਿ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਨੇ। ਦੇ ਡੋਂਟ ਟੇਕ ਪ੍ਰਾਈਡ ਇਨ ਬੀਇੰਗ ਪੰਜਾਬੀ। ਬਲਕਿ ਪਹਿਲੇ ਤਾਂ ਲੋਕ ਕੋਸ਼ਿਸ਼, ਜਿਸ ਤਰ੍ਹਾਂ ਮੈਂ ਵੀ ਹੁਣ ਦਾ ਮੁਹੱਲਾ ਅੰਗਰੇਜ਼ੀ ਦਾ ਜੁਮਲਾ ਵਿੱਚ ਬੋਲ ਲਿਆ, ਤੇ ਅੰਗਰੇਜ਼ੀ ਸਾਡੀ ਜ਼ਬਾਨ ਜਿਹੜੀ ਹੈ ਡੀਫੈਕਟੋ, ਜਿਹੜੇ ਥੋੜੇ ਮਾਡਰਨ ਲੋਕ ਨੇ ਕਹਿੰਦੇ ਅੰਗਰੇਜ਼ੀ ਉਭਰਨੀ ਹੈ, ਜਿਹੜੇ ਨਹੀਂ ਤੇ ਉਰਦੂ। ਔਰ ਪੰਜਾਬੀ ਜਿਹੜਾ ਬਿਲਕੁਲ ਪੇਂਡੂ ਹੋਣ ਦੀ ਨਿਸ਼ਾਨੀ, ਔਰ ਪੇਂਡੂ ਹੋਣ ਨੂੰ ਬੁਰਾ ਸਮਝਿਆ ਜਾਂਦਾ। ਹਾਲਾਂਕਿ
ਕਿ ਅਸੀਂ ਆਪ 70% ਤੋਂ ਜ਼ਿਆਦਾ ਪੇਂਡੂ ਹਾਂ। ਪੇਂਡੂ, ਬਿਲਕੁਲ। ਕੰਪਲੈਕਸ ਜਿਹੜਾ ਸਾਡੀ ਸੋਸਾਇਟੀ 'ਚ ਆ ਗਿਆ ਹੈ, ਇਹਨੂੰ ਖਤਮ ਹੋਣਾ ਬੜਾ ਜ਼ਰੂਰੀ ਹੈ। ਬੜਾ ਜ਼ਰੂਰੀ ਹੈ, ਬਿਲਕੁਲ। ਵੀ ਨੀਡ ਟੂ ਟੇਕ ਪ੍ਰਾਈਡ ਇਨ ਆਰ ਕਲਚਰ, ਬਿਲਕੁਲ। ਨੀਡ ਟੂ ਟੇਕ ਪ੍ਰਾਈਡ ਇਨ ਲੇਕਿਨ ਇਹ ਮੇਰੇ ਹਾਲੇ ਕਿ ਜਦੋਂ ਅਸੀਂ ਆਪਣੇ ਮੇਲੇ ਠੇਲੇ ਕਰਾਂਗੇ, ਮਸਲਾਂ ਜਿਸ ਤਰ੍ਹਾਂ ਸਾਡੇ ਮੇਲਾ ਚਰਾਗਾ ਹੁੰਦਾ ਸੀ ਕਿਸੇ ਦੌਰ 'ਚ ਕਿਤਨਾ ਵੱਡਾ ਸੀ, ਵੈਸੇ ਪਿਲਾਕ 'ਚ ਨੂੰ ਦੁਬਾਰਾ ਸ਼ੁਰੂ ਕੀਤਾ ਹੈ। ਬੜੇ ਜ਼ਰੂਰੀ ਨੇ ਕਰਨੇ, ਔਰ ਇੱਕ ਵੈਸੇ ਇੱਕ ਦੁਬਾਰਾ ਇੱਕ ਰੈਵੋਲੂਸ਼ਨ ਆ ਵੀ ਰਹੀ ਹੈ। ਉਮੀਦ ਕਰਦਾ ਕਿ ਅਸੀਂ ਇਹਦੇ ਤੇ ਕੰਮ ਕਰ ਸਕਾਂਗੇ, ਸਪੈਸ਼ਲੀ ਤਾਲੀਮੀ ਇਦਾਰੇ ਹੈ, ਅਗਰ ਜਿਸ ਤਰ੍ਹਾਂ ਗੱਲ ਕੀਤੀ ਕਿ ਹਾਇਰ ਐਜੂਕੇਸ਼ਨ ਕੀ ਕਰ ਸਕਦਾ ਹੈ, ਬਿਲਕੁਲ। ਤੇ ਉਹਦੇ 'ਚ ਅਗਰ ਅਸੀਂ ਆਪਣੇ ਕਲਚਰਲ ਇਵੈਂਟਸ ਔਰ ਪੰਜਾਬੀ ਜ਼ਬਾਨ ਦੀ ਨੂੰ ਉਹਦੀ ਤਰਵੀਜ ਵਗੈਰਾ ਦੀ ਕੋਸ਼ਿਸ਼ ਕਰੀਏ ਤਾਂ ਡੈਫੀਨਿਟਲੀ ਇਫੈਕਟ ਹੋਏਗਾ। ਔਰ ਖੁਸੂਸਨ ਤੁਸੀਂ ਰਾਜ ਸਾਹਿਬ ਦੇਖੋ ਕਿ ਮੇਲੇ ਠੇਲੇ ਸਾਡੇ ਬਚਪਨ 'ਚ ਅਸੀਂ ਤੇ ਮੇਲਿਆਂ ਨੂੰ ਬੜਾ ਪਸੰਦ ਕਰਦੇ ਸਾਂ ਔਰ ਇੰਤਜ਼ਾਰ ਕਰਦੇ ਰਹਿੰਦੇ ਸਾਂ ਕਿ ਮੇਲੇ ਕਦੋਂ ਹੋਣਗੇ ਤੇ ਸਾਡੇ ਵਾਲਿदैन ਉੱਥੇ ਜਾਣਗੇ। ਔਰ ਮੇਲਾ ਵੈਸੇ ਵੀ ਮਿਲਣ ਨਾਲ ਹੈ ਜਿਹਦੇ 'ਚ ਹਰ ਤਬਕਾ ਫਿਕਰ ਦਾ ਬੰਦਾ ਹੈ। ਉਹਦੇ ਤੁਸੀਂ ਦਾਵਤ ਨਹੀਂ ਦਿੰਦੇ ਕਿਸੇ ਨੂੰ ਕਿ ਤੂੰ ਆਣਾ ਹੈ, ਤੈਨੂੰ WhatsApp ਮੈਸੇਜ ਆਏਗਾ ਜਾਂ ਤੈਨੂੰ ਕਾਰਡ ਭੇਜਾਂਗੇ। ਬੜਾ ਹਾਰਸ ਐਂਡ ਕੈਟਲ ਸ਼ੋਅ ਬੜਾ ਜ਼ਬਰਦਸਤ ਹੁੰਦਾ ਸੀ, ਉਹ ਅਨਫੋਰਚੂਨੇਟਲੀ ਖਤਮ ਹੋ ਗਿਆ। ਉਹ ਫਿਰ ਹਰ ਜਿਹੜੇ ਡਿਸਟ੍ਰਿਕਟ ਲੈਵਲ ਤੇ ਤੁਹਾਡੇ ਨੇਜ਼ਾਬਾਜ਼ੀ, ਬੈਲਾਂ, ਸਾਡਾ ਤੇ ਦਾਨਾ ਦਾ ਇਲਾਕਾ ਹੈ, ਬਿਲਕੁਲ। ਚਕਵਾਲ ਤੇ ਲੋਕ ਦਾਨਾ ਦੇ ਮੇਲੇ ਹੁੰਦੇ ਨੇ, ਬਿਲਕੁਲ। ਔਰ ਫਿਰ ਕਬੱਡੀ ਔਰ ਇਹ ਵੀ ਸਪੋਰਟਸ ਵੀ ਜਿਹੜੀਆਂ ਨੇ ਸਾਡੀਆਂ ਕਲਚਰਲ ਸਪੋਰਟਸ, ਸਾਡੇ ਜਿਹੜੇ ਸਪੋਰਟਸ ਦੇ ਮਿਨਿਸਟਰ ਨੇ ਉਹਨਾਂ ਇੱਕ ਡਿਸੀਜਨ ਲਿਆ ਸੀ ਕਰੋਨਾ ਦੀ ਵਜ੍ਹਾ ਤੋਂ ਨਹੀਂ ਕਰ ਸਕੇ ਕਿ ਕਲਚਰਲ ਸਪੋਰਟਸ ਜਿਹੜੀਆਂ ਹਨ ਸਾਡੀਆਂ ਉਹਨਾਂ ਦੇ ਮੁਕਾਬਲੇ ਕਰਾਏ ਜਾਣ ਪੰਜਾਬ ਦੀਆਂ ਖੇਡਾਂ ਦੇ ਨਾਂ ਤੋਂ। ਬਿਲਕੁਲ। ਉਹ ਵੀ ਦੈਟ ਇਜ਼ ਪਾਰਟ ਆਫ ਯੂਰ ਕਲਚਰ। ਬਿਲਕੁਲ। ਔਰ ਅਸੀਂ ਆਪਣੇ ਕਿਉਂਕਿ ਸਾਡਾ ਤਸਵੁਫ ਤੇ ਬੜਾ ਕੰਮ ਹੈ ਇਸ ਇਦਾਰੇ ਦਾ, ਅਸੀਂ ਸੂਫੀਆਂ ਨੂੰ ਤਰਾਜਮ ਕਰਨੇ ਆ ਮੁਖਤਲਿਫ ਜ਼ਬਾਨਾਂ 'ਚ। ਸੂਫੀ ਸਾਡਾ ਸਕਾਫਤੀ ਹੀਰੋ ਰਿਹਾ ਹੈ, ਕਿਉਂਕਿ ਤੁਸੀਂ ਦੇਖੋ ਕਿ ਜਦੋਂ ਕੁਝ ਨਹੀਂ, ਅਗਰ ਤੁਸੀਂ ਵੇਖੋ ਕਿ ਜਿਹੜਾ ਇੱਥੇ ਇਸਲਾਮ ਫੈਲਿਆ ਹੈ ਉਹ ਤਾਂ ਸੂਫੀਆ ਦੀ ਵਜ੍ਹਾ ਤੋਂ ਹੀ ਫੈਲਿਆ ਹੈ। ਉਹਨਾਂ ਦੇ ਅਮਲ ਜਿਹੜੀ ਸਾਡੇ ਲੋਕ ਸਨ ਮਾਰਸ਼ਲ ਰੇਸਿਸ ਇੱਥੇ ਜੋ ਸੋ ਕਾਲਡ ਹੈ, ਉਹ ਕੋਈ ਕਿਸੇ ਦੇ ਡਰ ਨਾਲ ਮੁਸਲਮਾਨ ਨਹੀਂ ਹੋਏ। ਉਹ ਸੂਫੀਆਂ ਦਾ ਜਿਹੜਾ ਪੈਗਾਮ ਸੀ ਮੁਹੱਬਤ ਦਾ, ਇਨਸਾਨੀਅਤ ਦਾ, ਬਲਕਿ ਅਮਲੀ ਰਵਈਆ ਉਹਨਾਂ ਦਾ ਰਵਈਆ, ਜਿਹੜਾ ਪੈਗਾਮ ਵੀ ਔਰ ਜਿਹੜਾ ਉਹਨਾਂ ਫਿਰ ਕਰਕੇ ਵਿਖਾਇਆ, ਉਹਦੇ ਤੋਂ ਮੁਤਾਸਰ ਹੋ ਕੇ ਇੱਥੇ ਦੀ ਪਾਪੂਲੇਸ਼ਨ ਮੁਸਲਮਾਨ ਹੋਈ ਹੈ। ਕਿਉਂਕਿ ਇੱਕ ਦਸਤਰਖਾਨ ਤੇ ਬਹਿ ਕੇ ਉਹਨਾਂ ਰੋਟੀ ਖਾਧੀ ਹਰ ਤਰ੍ਹਾਂ ਦੇ ਲੋਕਾਂ ਨਾਲ, ਦੂਸਰੇ ਮਜ਼ਹਬਾਂ ਦੇ ਲੋਕਾਂ ਨਾਲ। ਜਿਹੜਾ ਖਿੱਤਾ ਹੈ ਪੂਰਾ ਸਿੰਧ ਸਾਗਰ ਦੁਆਬ ਤੋਂ ਲੈ ਕੇ ਪੰਜਾਬ ਵੀ, ਸਾਰਾ ਇਲਾਕਾ ਜਿਹੜਾ ਹੈ ਇਹਦੀ ਬੇਸਿਕਲੀ ਸੂਫੀਆ ਦੀ ਪੋਇਟਰੀ ਦਾ ਬੜਾ ਅਸਰ ਹੈ ਇਹਦੇ ਤੇ। ਔਰ ਨਾ ਸਿਰਫ ਜਿਹੜਾ ਇਸਲਾਮ ਨਾਲ ਤਾਲੁਕ ਹੈ ਉਹ ਇਹਨਾਂ ਦੀ ਵਜ੍ਹਾ ਤੋਂ ਹੀ ਹੈ, ਇਹਨਾਂ ਦੀ ਵਜ੍ਹਾ। ਅੱਛਾ, ਦੂਸਰੀ ਗੱਲ ਤੁਸੀਂ ਦੇਖੋ ਕਿ ਹੁਣ ਸਾਡਾ ਜਿਹੜਾ ਬਾਬਾ ਬੁੱਲੇ ਸ਼ਾਹ ਹੈ, ਅਸੀਂ ਥੋੜੀ ਦੇਰ ਪਹਿਲਾਂ ਵੀ ਤਜ਼ਕਰਾ ਕਰੇ ਸੀ, ਪੂਰੀ ਦੁਨੀਆ ਹੁਣ ਬਾਬਾ ਬੁੱਲੇ ਸ਼ਾਹ ਨੂੰ ਪੜ੍ਹ ਰਹੀ ਹੈ। ਔਰ ਉਹ ਕੀ ਜਾਣਾ ਮੈਂ ਕੌਣ, ਇੱਕ ਜਿਹੜਾ ਉਹਨਾਂ ਦਾ ਕਲਾਮ ਹੈ ਉਹਦੀ ਤੁਸੀਂ ਤਸ਼ਰੀਹ ਕਰੋ ਤਾਂ ਪੂਰਾ ਫਲਸਫਾ ਉਹਦੇ 'ਚ ਜਿਹੜਾ ਹੈ ਨਾ, ਗਹਿਰੀਆਂ ਫਲਸਫੀਆਨਾ ਈਸਟਰਨ ਫਿਲਾਸਫੀ ਮੇਰਾ ਖਿਆਲ ਹੈ ਸਾਰੀ ਇਹਦੇ 'ਚ, ਸਾਰੀ ਹੈ ਪੰਜਾਬ ਦੇ ਖਿੱਤੇ 'ਚ ਸਾਡੀ ਜ਼ਬਾਨ 'ਚ ਹੈ। ਹਾਂ, ਔਰ ਬਾਬਾ ਫਰੀਦ ਦਾ ਸਮਝ ਨਹੀਂ ਸਨ ਆ ਪਾਏਗੀ, ਸਾਡੀ ਯੂਥ ਨਹੀਂ ਪੜੇਗੀ ਤੇ ਇਹਨਾਂ ਤੋਂ ਦੂਰ ਹੁੰਦੀ ਜਾਏਗੀ। ਤੇ ਕਿਆ ਅਸੀਂ ਇਹਨਾਂ ਨੂੰ ਨਿਸਾਬ ਦਾ ਹਿੱਸਾ ਨਹੀਂ ਬਣਾ ਸਕਦੇ? ਇਹ ਜਿੱਥੇ ਵੀ ਹੁੰਦਾ ਨਾ ਜੀ, ਇਹ ਆਪਸ਼ਨਲ ਹੁੰਦਾ ਹੈ। ਹਾਂ, ਇਹ ਕੰਪਲਸਰੀ ਕੋਈ ਵੀ ਚੀਜ਼ ਲੋਕ ਇੰਜੋਏ ਨਹੀਂ ਕਰਦੇ। ਸਾਨੂੰ ਐਸੀ ਚੀਜ਼ਾਂ ਦੀ ਜ਼ਰੂਰਤ ਹੈ, ਐਸੇ ਇਕਦਾਮਾਤ ਦੀ ਜ਼ਰੂਰਤ ਹੈ ਕਿ ਲੋਕ ਇਹਨੂੰ ਐਨ ਆਪਸ਼ਨ ਲੈਣਾ ਪਸੰਦ ਕਰਨ। ਜਿੱਦਾਂ ਲੋਕ ਸਪੈਨਿਸ਼ ਬੜੇ ਸ਼ੌਕ ਨਾਲ ਪੜ੍ਹਦੇ ਨੇ ਨਾ, ਕਿਉਂ, ਕੀ ਵਜ੍ਹਾ ਹੈ ਜੀ? ਬਸ ਉਹਨੂੰ ਇਸ ਤਰ੍ਹਾਂ ਮਾਰਕੀਟ ਕਰ ਲਿਆ ਕਿ ਜੀ ਮੈਂ ਵੀ ਅਮਰੀਕਾ ਪੜ੍ਹ ਲੈਣੀ, ਸਪੈਨਿਸ਼ ਪੜ੍ਹ ਲੈਣੀ ਚਾਹੀਦੀ, ਪੰਜਾਬੀ ਕਿਉਂ ਨਹੀਂ? ਵਾਈ ਇਜ਼ ਇਟ ਆਊਟ ਆਫ ਫੈਸ਼ਨ? ਕਿਉਂ ਤੁਸੀਂ ਪੰਜਾਬੀ ਨਹੀਂ ਪੜ੍ਹਨਾ ਚਾਹੁੰਦੇ? ਤੇ ਇਹ ਚੀਜ਼ ਲੇਕਿਨ ਕਾਲਜਿਸ 'ਚ ਮੇਰੇ ਹਾਲੇ ਆਪਸ਼ਨਲ ਬਹੁਤ ਪੜ੍ਹਦੇ ਨੇ ਲੋਕ ਪੰਜਾਬੀ, ਲੇਕਿਨ ਮੈਂ ਪੜ੍ਹਦੇ ਨੇ ਕ੍ਰੈਡਿਟ ਪੂਰੇ ਕਰਨ ਉਹ ਹੀ ਨਾ, ਇਸੇ ਲਈ ਪੜ੍ਹਦੇ ਨੇ, ਇੰਜੋਏ ਕਰਨਾ ਸ਼ੁਰੂ ਕਰਨ, ਫਿਰ ਗੱਲ ਬਣਦੀ ਹੈ, ਆਪਣੇ ਫਖਰ ਮਹਿਸੂਸ ਕਰਨ। ਬਿਲਕੁਲ। ਰਾਜ ਸਾਹਿਬ, ਤੁਹਾਡੀ ਜਿਹੜੀ ਆਪਣੀ ਜ਼ਿੰਦਗੀ ਹੈ, ਤੁਸੀਂ ਆਪਣੀ ਬਚਪਨ 'ਚ ਚੀਜ਼ਾਂ ਦੇਖੀਆਂ ਆਪਣੇ ਆਲੇ ਦੁਆਲੇ, ਆਪਣੇ ਪਿੰਡ? ਮੈਂ ਜੀ ਐਕਚੁਅਲੀ ਜਿਹੜਾ ਪਿੰਡ ਹੈ ਉਹ ਐਕਚੁਅਲੀ ਪਿੰਡ ਤੇ ਕੋਈ ਨਹੀਂ ਸੀ। ਅੱਛਾ। ਉਹ ਪਿੰਡ ਤਾਂ ਹੈ ਸੀ ਲੇਕਿਨ ਸਾਡੇ ਵਾਸਤੇ ਪਿੰਡ ਨਹੀਂ ਸੀ। ਇਟ ਵਾਸ ਲਾਈਕ, ਕਿਉਂਕਿ ਤੁਸੀਂ ਆਪ ਇੱਕ ਵੱਡੇ ਜਿਹੇ ਫਾਰਮ ਹਾਊਸ ਵਿੱਚ ਉਹਦੇ 'ਚ ਰਹਿੰਦੇ ਹੋ ਔਰ ਪਿੰਡ 'ਚ ਤੁਹਾਡੇ ਮੁਲਾਜ਼ਮ ਰਹਿੰਦੇ ਹੋ, ਤੇ ਉਹ ਮਾਹੌਲ ਨਹੀਂ ਹੁੰਦਾ ਪਿੰਡ ਦਾ। ਤੇ ਉਸ ਤਰ੍ਹਾਂ ਦਾ ਤੇ ਮੈਂ ਅਗਰ ਕਹਾਂ ਕਿ ਫਸਟ ਹੈਂਡ ਚੀਜ਼ ਤਾਂ ਕੋਈ ਨਹੀਂ, ਮੈਂ ਜਾਂਦਾ ਤਾਂ ਹੈਗਾ ਸਾਂ ਲਾਹੌਰੋਂ ਆਪਣੇ ਪਿੰਡ ਵੀ, ਔਰ ਰਹਿੰਦਾ ਵੀ ਸਾਂ ਫੈਸਲਾਬਾਦ ਜਿੱਥੇ ਸਾਡੀਆਂ ਜ਼ਮੀਨਾਂ ਸਨ, ਜਾਂ ਚਕਵਾਲ ਆਲਰੇਡੀ ਜਿਹੜਾ ਹੈ ਉਹ ਪਹਿਲੇ ਤੋਂ ਹੀ ਸੈਟਲਡ ਕਲਚਰਡ ਸਿਟੀ, ਸਮਾਲ ਕਸਬਾ ਟਾਈਪ ਹੈ ਸੀ, ਤੇ ਐਕਸਪੋਜ਼ਰ ਤਾਂ ਡੈਫੀਨਿਟਲੀ ਹੈ ਸੀ, ਲੇਕਿਨ ਉਹ ਜਿਸ ਤਰ੍ਹਾਂ ਤੁਹਾਡਾ ਇਤਨਾ ਮਿਲਣਾ ਜੁਲਣਾ ਪਿੰਡੂ ਕਲਚਰ ਹੈ ਉਹਦੇ ਨਾਲ ਕੋਈ ਉਸ ਤਰ੍ਹਾਂ ਇੰਟਰੈਕਸ਼ਨ ਨਹੀਂ ਤੁਹਾਡਾ। ਅੱਛਾ। ਤੇ ਇੱਕ ਰਾਜਾ ਮਹਾਰਾਜਾ ਬੰਦਾ ਜਿਹੜਾ ਹੈ ਉਹ ਫਿਰ ਉਹ ਕਿਸ ਤਰ੍ਹਾਂ ਪਬਲਿਕਲੀ ਲੋਕਾਂ ਨਾਲ ਗੁਲਦਾ ਮਿਲਦਾ ਹੈ? ਕਿਉਂਕਿ ਮੇਰੀ ਸ਼ਖਸੀਅਤ ਵਿੱਚ ਇੱਕ ਟ੍ਰੇਟ ਹੈ, ਜਦੋਂ ਮੈਂ ਪੋਲਿਟਿਕਸ ਜੁਆਇਨ ਕੀਤੀ ਉਸ ਵਕਤ ਪਹਿਲੀ ਦਫਾ ਮੈਂ ਲੋਕਾਂ ਨਾਲ ਘੁਲਣਾ ਮਿਲਣਾ ਸ਼ੁਰੂ ਕੀਤਾ 2013 ਤੋਂ ਬਾਅਦ ਫਰੈਂਕਲੀ। ਔਰ ਮੈਂ ਆਪਣੇ ਆਪ ਤੋਂ ਇਹੀ ਸਵਾਲ ਪੁੱਛਿਆ ਪਹਿਲੇ 2-3 ਮਹੀਨੇ ਬਾਅਦ ਕਿ ਮੈਂ ਇੰਜੋਏ ਕਰ ਰਿਹਾ ਜਾਂ ਨਹੀਂ ਕਰ ਰਿਹਾ, ਤੇ ਅਗਰ ਨਹੀਂ ਕਰ ਰਿਹਾ ਤੇ ਕੰਮ ਛੋੜ ਦੇਣਾ ਚਾਹੀਦਾ। ਲੇਕਿਨ ਮੈਨੂੰ ਮਹਿਸੂਸ ਹੋਇਆ ਕਿ ਲੋਕਾਂ ਨਾਲ ਮਿਲ ਕੇ, ਉਹਨਾਂ ਦਾ ਦੁੱਖ ਸੁੱਖ ਸੁਣ ਕੇ, ਪ੍ਰੋਬਲਮ ਸੁਣ ਕੇ, ਸਮਝ ਕੇ ਮੈਨੂੰ ਇੱਕ ਸਕੂਨ ਮਿਲ ਰਿਹਾ ਸੀ, ਔਰ ਇੰਜੋਏ ਮੈਂ ਕਰ ਰਿਹਾ ਸਾਂ ਕਿ ਔਰ ਉਹਨਾਂ ਵਾਸਤੇ ਕੁਝ ਕਰਨ ਵਾਸਤੇ ਵੀ ਬੇਤਾਬ ਸਾਂ। ਤੇ ਮੈਂ ਫਿਰ ਸੋਚਿਆ ਕਿ ਇਹਨੂੰ ਕੰਟੀਨਿਊ ਰੱਖਣਾ ਚਾਹੀਦਾ। ਤੇ ਅਗਰ ਤੁਸੀਂ ਕਹੋ ਕਿ
ਡਾਇਰੈਕਟ ਇੰਟਰੈਕਸ਼ਨ ਲੋਕਾਂ ਨਾਲ ਔਰ ਉਹ ਤੇ ਸ਼ੁਰੂ 2013 ਤੋਂ ਬਾਅਦ ਹੀ ਹੋਈ ਹੈ। ਉਹਦੇ ਤੋਂ ਪਹਿਲੇ ਹੈ ਸੀ ਜ਼ਰੂਰ। ਔਰ ਜਿਸ ਇਦਾਰੇ 'ਚ ਮੈਂ ਪੜ੍ਹਿਆ ਉਹਦੀ 'ਚ ਇੱਕ ਅੱਛੀ ਗੱਲ ਹੈ ਸੀ ਐਚੀਸਨ ਕਾਲਜ ਵਿੱਚ ਕਿ ਉੱਥੇ ਆਕਸਫੋਰਡ ਤੋਂ ਲੈ ਕੇ ਤੇ ਜੜ੍ਹਾਂਵਾਲੇ ਤੱਕ ਸਾਰਾ ਕਲਚਰ ਜਿਹੜਾ ਉਹ ਉੱਥੇ ਮੌਜੂਦ ਸੀ। ਤੇ ਤੁਸੀਂ ਬੜਾ ਤੁਹਾਡੀ ਇੱਕ ਜਿਹਨੂੰ ਇਮੋਸ਼ਨਲ IQ ਕਹਿੰਦੇ ਨੇ, EQ ਵੀ ਬਹੁਤ ਜ਼ਿਆਦਾ ਹੁੰਦਾ। ਹਰ ਤਰ੍ਹਾਂ ਦੇ ਲੋਕਾਂ ਨਾਲ ਤੁਸੀਂ ਡੀਲ ਕਰ ਸਕਦੇ ਹੋ, ਭਾਵੇਂ 3-piece ਸੂਟ ਪਾ ਕੇ ਤੁਸੀਂ ਆਕਸਫੋਰਡ ਸਟਰੀਟ ਤੇ ਫਿਰ ਰਹੇ ਹੋ ਜਾਂ ਉੱਥੇ ਜਾ ਰਹੇ ਹੋ, ਜਾਂ ਤੁਸੀਂ ਪਿੰਡ ਚਲੇ ਜਾਓ ਤਾਂ ਯੂ ਕੈਨ ਡੂ ਐਵਰੀਥਿੰਗ। ਔਰ ਇਸ ਤਰ੍ਹਾਂ ਹਰ ਤਰ੍ਹਾਂ ਦੇ ਬੱਚੇ ਵੀ ਉੱਥੇ ਹੈ। ਬਿਲਕੁਲ, ਕਿਉਂਕਿ ਤੁਹਾਡੀ ਸ਼ਖਸੀਅਤ ਜਿਹੜੀ ਹੈ ਨਾ ਇੱਕ ਬੜੀ ਹੰਬਲ, ਔਰ ਤੁਹਾਡਾ ਕਦੀ ਕੋਈ ਐਸਾ ਸਖਤ ਬਿਆਨ ਨਹੀਂ ਦੇਖਿਆ ਕਿ ਜਿਸ ਤਰ੍ਹਾਂ ਇੱਕ ਬੰਦਾ ਹੈ, ਜ਼ਾਹਿਰ ਹੈ ਪੋਲੀਟੀਸ਼ੀਅਨ ਨੂੰ ਹਰ ਤਰ੍ਹਾਂ ਦੇ ਲੋਕ ਆਣ ਕੇ ਮਿਲਦੇ ਨੇ, ਸਵਾਲ ਵੀ ਕਰਦੇ ਨੇ, ਔਰ ਬਾਜ਼ ਔਕਾਤ ਜਵਾਬਦੇਹ ਵੀ ਹੋਣਾ ਪੈਂਦਾ ਤੁਹਾਨੂੰ ਉਹਨਾਂ ਗਲਤੀਆਂ ਦਾ ਜਿਹੜੀ ਤੁਸੀਂ ਕੀਤੀ ਹੀ ਨਹੀਂ ਹੁੰਦੀ, ਔਰ ਕੋਈ ਹੋਰ ਪੁਰਾਣੀਆਂ ਗਲਤੀਆਂ ਦਾ ਵੀ ਜਵਾਬ ਦੇਣਾ ਪੈਂਦਾ। ਲੇਕਿਨ ਤੁਹਾਡੀ ਸ਼ਖਸੀਅਤ 'ਚੋਂ ਅਸੀਂ ਜਿਤਨਾ ਤੁਹਾਨੂੰ ਜਾਣਦੇ ਹਾਂ ਜਾਂ ਲੋਕ ਜਿਹੜੇ ਤੁਹਾਡੇ ਬਾਰੇ 'ਚ ਗੱਲ ਕਰਦੇ ਨੇ, ਤਾਂ ਇੱਕ ਬੜੀ ਹੰਬਲ, ਇੱਕ ਬੜੀ ਐਜੂਕੇਟਡ ਤੁਸੀਂ ਹੈ। ਉਹ ਬਾਕੀ ਲੋਕ ਵੀ ਐਜੂਕੇਟਡ ਹੀ ਹੁੰਦੇ ਨੇ, ਲੇਕਿਨ ਤੁਸੀਂ ਇਹਦੇ ਲਈ ਕਿਆ ਕੁਝ ਆਪਣੀ ਅੰਦਰ ਕੋਈ ਤਰਬੀਅਤ ਕੀਤੀ ਜਾਂ ਬਸ ਹੋ ਗਿਆ ਅੱਲਾ ਦਾ ਕਰਮ ਹੀ ਹੋ ਗਿਆ? ਨਹੀਂ, ਅੱਲਾ ਦਾ ਕਰਮ ਤਾਂ ਡੈਫੀਨਿਟਲੀ ਹਰ ਚੀਜ਼ ਵਿੱਚ ਹੁੰਦਾ, ਤਾਂ ਕੋਈ ਗੱਲ ਹੁੰਦੀ ਹੈ, ਲੇਕਿਨ ਇੱਕ ਫੈਮਿਲੀ ਵੈਲਿਊਜ਼ ਹੁੰਦੀਆਂ ਨੇ। ਇੱਕ ਜਿਹੜਾ ਇੱਕ ਰਈਸ ਜਿਹਨੂੰ ਆਖਦੇ ਨੇ, ਮਤਲਬ ਹੈ ਕਿ ਪੁਰਾਣਾ ਪੈਸਾ 2 4 5 6 ਪੁਸ਼ਤਾਂ ਪੁਰਾਣਾ ਹੋ ਜਾਏ, ਤੇ ਇਹ ਚੀਜ਼ਾਂ ਆਪਣੇ ਆਪ ਆ ਜਾਂਦੀਆਂ ਨੇ। ਐਟੀਕੇਟਸ ਜਿਹੜੇ ਨੇ ਆ ਜਾਂਦੇ ਨੇ। ਤੁਹਾਡਾ ਉਹ ਹੈ ਅੱਲਾ, ਮੇਰਾ ਤਾਂ ਕੋਈ ਕਮਾਲ ਨਹੀਂ ਕਿ ਮੈਂ ਉਸ ਘਰ 'ਚ ਪੈਦਾ ਹੋ ਗਿਆ ਜਿੱਥੇ ਪੈਦਾ ਹੋਇਆ। ਅੱਲਾ ਦੀ ਇਹ ਵੀ ਮਿਹਰਬਾਨੀ, ਅੱਲਾ ਦਾ ਕਰਮ ਹੈ। ਬਿਲਕੁਲ। ਤੇ ਸਾਡੇ ਕੰਟਰੋਲ 'ਚ ਹੀ ਨਹੀਂ ਚੀਜ਼ਾਂ। ਤੇ ਅੱਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ, ਅੱਲਾ ਜੋ ਕੋਈ ਤੁਹਾਨੂੰ ਦਿੱਤਾ ਹੈ, ਔਰ ਫਿਰ ਉਹਨੂੰ ਡਿਲੀਵਰ ਕਰਨਾ। ਤੇ ਤੁਹਾਡੇ ਜਿਹੜੇ ਬੱਚੇ ਨੇ, ਤੁਹਾਡੇ ਬੱਚੇ ਮਾਸ਼ਾਅੱਲਾ ਕਦੀ ਕੋਈ ਪੰਜਾਬੀ ਬੋਲੀ ਤੁਸੀਂ ਉਹਨਾਂ ਨਾਲ? ਨਹੀਂ ਬੋਲੀ, ਔਰ ਮੈਂ ਬਲਕਿ ਚਾਹਨਾ ਮੈਂ ਵੀ ਪੰਜਾਬੀ, ਮੇਰੇ ਵਾਲਿदैन ਆਪਸ ਵਿੱਚ ਪੰਜਾਬੀ ਬੋਲਦੇ ਸਨ, ਲੇਕਿਨ ਮੇਰੇ ਨਾਲ ਉਰਦੂ ਬੋਲਦੇ ਸਨ। ਉਹ ਜਿਹੜੇ ਟਰਾਂਸਫਰਮੇਸ਼ਨ ਜਿਹੜੀ ਆ ਰਹੀ ਸੀ ਸੋਸਾਇਟੀ, ਲੇਕਿਨ ਮੈਂ ਉਹਨਾਂ ਕੋਲੋਂ ਸੁਣ ਕੇ ਵੀ, ਔਰ ਫਿਰ ਜਿਹੜੇ ਮੁਲਾਜ਼ਮ ਸਨ ਉਹ ਵੀ ਪੰਜਾਬੀ, ਉਹਨਾਂ ਨਾਲ ਮੇਰਾ ਅਟੈਚਮੈਂਟ ਅੱਛੀ ਸੀ, ਕ੍ਰਿਕਟ ਵੀ ਇਕੱਠੇ ਖੇਡਦੇ ਸਨ, ਉੱਥੇ ਮੈਂ ਸਿੱਖੀ। ਫਿਰ ਇਵੈਂਚੁਅਲੀ ਜ਼ਿਆਦਾ ਫਲੂਐਂਸੀ ਮੈਂ ਤੇ ਅਮਰੀਕਾ ਜਾ ਕੇ ਆਈ ਹੈ। ਉੱਥੇ ਕਿਉਂਕਿ ਸਿੱਖਾਂ ਨਾਲ ਮੇਰੀ ਇੰਟਰੈਕਸ਼ਨ ਰਹੀ ਤੇ ਉਹਨਾਂ ਨਾਲ ਉਹ ਦੇ ਵਰ ਵੈਰੀ ਪ੍ਰਾਊਡ ਪੰਜਾਬੀਜ਼। ਤੇ ਤੁਸੀਂ ਹੁਣ ਬੱਚਿਆਂ ਨਾਲ ਕਦੀ ਕਦੀ ਬੋਲਿਆ ਕਰੋ? ਮੈਂ ਵੈਸੇ ਬੜਾ ਮੈਂ ਸੋਚਦਾ ਅਕਸਰ, ਮੈਂ ਲੇਕਿਨ ਨੋਟ ਕੀਤਾ ਕਿ ਕਿਉਂਕਿ ਮੇਰੇ ਬੱਚੇ ਕੁਝ ਅਰਸਾ ਚਕਵਾਲ ਕਾਫੀ ਅਰਸਾ ਰਹੇ ਨੇ ਇੱਥੇ ਲਾਹੌਰ ਸ਼ਿਫਟ ਹੋਣ ਤੋਂ ਪਹਿਲੇ, ਤੇ ਉਹਨਾਂ ਨੂੰ ਪੰਜਾਬੀ ਆਂਦੀ ਤੇ ਹੈ, ਲੇਕਿਨ ਮੈਂ ਮੇਰੇ ਸਾਹਮਣੇ ਫਲੂਐਂਟਲੀ ਮੈਂ ਬੋਲਦਿਆਂ ਸੁਣਿਆ ਨਹੀਂ ਹੈ, ਲੇਕਿਨ ਮੈਂ 1-2 ਦਫਾ ਸੁਣੀ ਬੇਟੇ ਕੋਲੋਂ, ਤੇ ਕਿਸੇ ਨਾਲ ਗੱਲ ਕਰ ਰਿਹਾ ਸਮਝ ਆਉਂਦੇ ਨੇ, ਤੇ ਬੜੀ ਖੁਸ਼ੀ ਹੋਈ ਮੈਨੂੰ ਕਿ ਗੱਲ ਕਰ ਰਿਹਾ ਪੰਜਾਬੀ। ਲੇਕਿਨ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਮੈਂ ਵੀ ਆਈਡੀਅਲੀ ਚਾਹਾਂਗਾ ਕਿ ਜ਼ਿਆਦਾ ਬੋਲਣ ਔਰ ਜ਼ਿਆਦਾ, ਔਰ ਉਹਦੇ ਵਾਸਤੇ ਕੁਝ ਕਰਨਾ ਚਾਹੀਦਾ। ਬਿਲਕੁਲ, ਬੜੀ ਅੱਛੀ ਗੱਲ ਹੈ। ਔਰ ਮੇਰੇ ਹਾਲੇ ਕਿ ਅਗਰ ਅਸੀਂ ਅੱਜ ਆਪਣੇ ਬੱਚਿਆਂ ਨਾਲ ਬੋਲਾਂਗੇ ਜ਼ਬਾਨ ਤੇ ਤਾਂ ਹੀ ਮਹਿਫੂਜ਼ ਰਹਿਣੀ ਹੈ, ਵਰਨਾ ਤੇ ਔਰ ਫਿਰ ਸਿਰਫ ਜ਼ਬਾਨ ਨਹੀਂ ਬਲਕਿ ਫਿਰ ਸਾਰਾ ਸੂਫੀ ਕਲਚਰ, ਸਾਰਾ ਮਿਊਜ਼ਿਕ ਵੀ ਉਹਨਾਂ ਤੱਕ ਇਨਹੈਰਿਟ ਅਸੀਂ ਕਰ ਰਹੇ ਹੋਵਾਂਗੇ, ਉਹਨਾਂ ਨੂੰ ਦੱਸ ਰਹੇ ਹੋਵਾਂਗੇ। ਪਿੰਡ ਉਹ ਕਹਿੰਦੇ ਨੇ ਚਕਵਾਲ ਪਿੰਡ ਨਹੀਂ ਹੈ, ਸ਼ਹਿਰ ਹੈ। ਚਕਵਾਲ ਜੀ ਬੜਾ ਇੰਟਰਸਟਿੰਗ ਇਲਾਕਾ ਹੈ, ਬੜੀ ਪੁਰਾਣੀ ਸੈਟਲਮੈਂਟ ਹੈ, ਬੜੇ ਸਿਵਲਾਈਜ਼ਡ ਲੋਕ ਨੇ ਇੱਥੇ। ਇਹ ਕਿਉਂਕਿ ਬਾਬਰ ਦੇ ਦੌਰ ਵਿੱਚ ਸੈਟਲਮੈਂਟ ਹੋਈ ਸੀ, ਸਾਡਾ ਜਿਹੜਾ ਖੇਤਾਂ ਨੂੰ ਧਨ 84 ਕਹਿੰਦੇ ਸਨ, ਤਲਕਾ ਸੀ, ਤੇ ਉੱਥੇ ਦੇ ਲੋਕ ਬੜੇ ਕਲਚਰਡ ਹਨ। ਫਿਰ ਆਰਮੀ ਚਲੇ ਗਏ, ਫਰਸਟ ਵਰਲਡ ਵਾਰ, ਸੈਕੰਡ ਵਰਲਡ ਵਾਰ, ਬੜੇ ਆਫੀਸਰਸ ਵੀ ਨੇ, ਜਰਨੈਲ ਹੁਣ ਬਣ ਗਏ ਨੇ, ਪਹਿਲੇ ਰੰਗਰੂਟ ਤੋਂ ਸ਼ੁਰੂ ਹੋਏ, ਫੌਜ ਵਿੱਚ ਗਏ, ਤੇ ਉਹਦੇ ਨਾਲ ਉਹ ਇੱਕ ਇਲਾਕਾ ਡਿਸਿਪਲਿਨਡ ਔਰ ਫਰਕ ਜਿਹਾ ਇਲਾਕਾ ਹੈ। ਉਹਦੇ ਬਰਅਕਸ ਫੈਸਲਾਬਾਦ ਵੀ ਮੈਂ ਬੜਾ ਟਾਈਮ ਗੁਜ਼ਾਰਿਆ, ਉਹਦਾ ਬਿਲਕੁਲ ਡਿਫਰੈਂਟ ਕਲਚਰ ਹੈ, ਔਰ ਅਲੱਗ ਇਤਨਾ ਫਾਸਲਾ ਨਹੀਂ ਹੈ, ਤੇ ਉਹਨਾਂ ਦੋਵਾਂ 'ਚ ਮੈਂ ਆਪਣਾ ਟਾਈਮ ਜਿਹੜਾ ਹੈ ਉਹ ਸਪੈਂਡ ਕੀਤਾ। ਤੁਸੀਂ ਕ੍ਰਿਕਟ ਖੇਡਦੇ ਰਹੇ ਹੋ? ਜੀ ਹਾਂ, ਮੈਂ ਖੇਡਦਾ। ਤੇ ਇਸ ਵਜ੍ਹਾ ਤੋਂ ਵੀ ਖਾਨ ਸਾਹਿਬ ਨੂੰ ਪਸੰਦ ਨਹੀਂ ਕਰਦੇ ਸੀ? ਮੇਰੇ ਫੇਵਰਿਟ ਕ੍ਰਿਕਟਰ ਤੇ ਸਨ ਉਹ, ਡੈਫੀਨਿਟਲੀ, ਜਦੋਂ ਮੈਂ ਛੋਟਾ ਸਾਂ ਤੇ ਉਸ ਵਕਤ ਉਹ ਹੀ ਸਾਰੇ ਕੌਮ ਦੇ ਹੀਰੋ ਜ਼ਾਹਿਰ ਹੈ, ਸਭ ਦੇ, ਬਿਲਕੁਲ। ਤੇ ਉਹ ਤੇ ਬੁਨਿਆਦੀ ਵਜ੍ਹਾ ਹੈ, ਲੇਕਿਨ ਇਹ ਜਿਹੜੀ ਪੋਲੀਟੀਕਲ ਹੈ ਉਹ ਕ੍ਰਿਕਟ ਦੀ ਵਜ੍ਹਾ ਤੋਂ ਨਹੀਂ। ਇਹ ਸਾਡੀ ਮੁਲਕ 'ਚ ਤੁਸੀਂ ਬੜੀ ਇੱਕ ਚੀਜ਼ ਵੇਖੀ ਹੋਏਗੀ ਕਿ ਇੱਥੇ ਅਗਰ ਤੁਸੀਂ ਫਿਲਮਾਂ ਦੇ ਹੀਰੋ ਜਾਂ ਕ੍ਰਿਕਟ ਦੇ ਹੀਰੋ ਜਾਂ ਕਿਸੇ ਵੀ ਸਪੋਰਟ ਦੇ ਹੀਰੋ, ਤੇ ਉਹ ਜ਼ਰੂਰੀ ਨਹੀਂ ਕਿ ਸਿਆਸਤ 'ਚ ਟਰਾਂਸਫਾਰਮ ਹੋਏ। ਇੱਥੇ ਆਈਕਨ ਵਰਸ਼ਿਪ ਉਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ ਸਾਡੇ ਹਮਸਾਇਆ ਮੁਲਕ 'ਚ ਹੈ। ਉੱਥੇ ਤੁਸੀਂ ਵੇਖਿਆ ਫਿਲਮ ਸਟਾਰ ਆਉਂਦਾ ਤੇ ਆਉਂਦੇ ਹੀ ਇਲੈਕਸ਼ਨ ਜਿੱਤ ਜਾਂਦਾ, ਇੱਥੇ ਇਸ ਤਰ੍ਹਾਂ ਨਹੀਂ ਹੁੰਦਾ। ਇੱਥੇ ਕ੍ਰਿਕਟਰ ਵੀ ਬਹੁਤ ਸਾਰੇ ਇਲੈਕਸ਼ਨ ਲੜੇ ਤੇ ਫਾਰਗ ਹੋ ਗਏ। ਇੱਥੇ ਇਮਰਾਨ ਖਾਨ ਸਾਹਿਬ ਨੂੰ ਵੀ 22 ਸਾਲ ਲੱਗੇ ਨੇ ਮਨਵਾਉਣ, ਜਦੋਜਹਿਦ ਕੀਤੀ ਹੈ, ਐਜ਼ ਅ ਪੋਲੀਟੀਸ਼ੀਅਨ ਮਨਵਾਇਆ। ਜਿਹੜੀ ਕ੍ਰਿਕਟ ਦਾ ਸਟਾਰਡਮ ਸੀ ਉਹਦੀ ਵਜ੍ਹਾ ਤੋਂ 97 'ਚ ਮੇਰਾ ਖਿਆਲ ਇੱਕ ਸੀਟ ਵੀ ਨਹੀਂ ਜਿੱਤ ਸਕੇ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਠੀਕ ਤੁਸੀਂ ਗੱਲ ਕਰੀਏ। ਔਰ ਅਸੀਂ ਸਾਡੇ ਨਾਲ ਸ਼ਬਾਨਾ ਨਾਇਤ ਨੇ, ਔਰ ਰਾਜਾ ਸਾਹਿਬ ਦਾ ਅਸੀਂ ਸ਼ੁਕਰੀਆ ਅਦਾ ਕਰਨੇ ਆ, ਬਹੁਤ ਸੋਹਣੀਆਂ ਤੁਹਾਡੇ ਨਾਲ ਗੱਲਾਂ ਹੋਈਆਂ ਨੇ, ਔਰ ਇਨਸ਼ਾਅੱਲਾ ਫਿਰ ਤੁਹਾਨੂੰ ਅਸੀਂ ਬੁਲਾਉਣਾ ਹੈ। ਤੁਸੀਂ ਕੋਈ ਪੈਗਾਮ ਜਾਂਦੀ ਵਾਰ ਸਾਡੇ ਸੁਣਨ ਵਾਲਿਆਂ ਦਿਓ, ਦੇਖਣ ਵਾਲਿਆਂ ਨੂੰ ਕਿ ਕੀ ਕਰਨਾ ਚਾਹੀਦਾ ਹੈ ਉਹਨਾਂ ਨੂੰ ਬਤੌਰ ਇੱਕ ਸ਼ਹਿਰੀ ਇਨਸਾਨ, ਮੁਆਸ਼ਰੇ ਦੀ ਬਿਹਤਰੀ ਲਈ, ਪਾਕਿਸਤਾਨ ਦੀ ਬਿਹਤਰੀ ਲਈ? ਮੈਂ ਸਮਝਦਾ ਕਿ ਜੀ ਜਿਹੜਾ ਪੰਜਾਬ ਦਾ ਬੁਨਿਆਦੀ ਤੁਸੀਂ ਗੱਲ ਕੀਤੀ ਨਾ, ਕਿ ਜਿਹੜਾ ਸੂਫੀਆ ਦਾ ਪੈਗਾਮ ਹੈ ਮੁਹੱਬਤ ਦਾ, ਉਹਨੂੰ ਸਮਝਣਾ ਜ਼ਰੂਰੀ ਹੈ। ਇਨਸਾਨੀਅਤ ਨਾਲ ਮੁਹੱਬਤ ਕਿਸ ਤਰ੍ਹਾਂ ਹੁੰਦੀ ਹੈ,
ਕਿਸ ਤਰ੍ਹਾਂ ਤੁਸੀਂ ਅਮਲ ਕਰ ਸਕਦੇ ਹੋ ਹੂੰ। ਔਰ ਆਪਣੇ ਜਿਹੜੇ ਇਰਦ ਗਿਰਦ ਲੋਕ ਨੇ ਉਹਨਾਂ ਵਾਸਤੇ ਕੀ ਕਰ ਸਕਦੇ ਹੋ। ਇਹ ਸੋਚ ਜਿਹੜੀ ਹੈ ਉਹ ਡਿਵੈਲਪ ਤੁਸੀਂ ਆਪਣਾ ਸਿਰਫ ਪੰਜਾਬੀ ਕਲਚਰ ਨੂੰ ਅਡਾਪਟ ਕਰ ਲਓ ਹੂੰ। ਤੇ ਇਹ ਸੋਚ ਤੁਹਾਡੇ ਅੰਦਰ ਆਪਣੇ ਆਪ ਪੈਦਾ ਹੋ ਜਾਏਗੀ। ਹੂੰ। ਔਰ ਜਦੋਂ ਤੁਸੀਂ ਈਗੋ ਨੂੰ ਖਤਮ ਕਰਕੇ ਇਨਸਾਨੀਅਤ ਔਰ ਮੁਹੱਬਤ ਦੀ ਤਰਫ ਜਾਓਗੇ ਹੂੰ। ਤੇ ਫਿਰ ਆਪਣੇ ਆਪ ਤੁਸੀਂ ਬਿਹਤਰ ਇਨਸਾਨ ਬਣ ਜਾਓਗੇ। ਸੋ ਉਹਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਔਰ ਪੂਰਾ ਮਾਸ਼ਰਾ ਇੰਪਰੂਵ ਕਰ ਸਕਦਾ ਹੈ ਇਸ ਤਰ੍ਹਾਂ। ਵਾਹ ਵਾਹ, ਸੁਭਾਨ ਅੱਲਾ। ਔਰ ਜ਼ਰੂਰੀ ਨਹੀਂ ਕਿ ਇਹਦੇ ਲਈ ਤੁਸੀਂ ਬਹੁਤ ਵੱਡੇ ਵੱਡੇ ਮਨਸੂਬੇ ਬਣਾਓ, ਬਹੁਤ ਵੱਡੇ ਮਨਸੂਬੇ ਵੀ ਬਣਦੇ ਨੇ, ਜਿਸ ਤਰ੍ਹਾਂ ਅਸੀਂ ਸ਼ੌਕਤ ਖਾਨਮ ਮਨਸੂਬਾ ਦੇਖਿਆ, ਲੇਕਿਨ ਉਹ ਚੰਦ ਲੋਕ ਕਰ ਸਕਦੇ ਨੇ। ਤੁਸੀਂ ਤਾਂ ਆਪਣੇ ਆਪ ਨੂੰ ਠੀਕ ਕਰਨਾ ਹੈ, ਆਪਣੇ ਆਪ ਨੂੰ ਔਰ ਛੋਟਾ ਛੋਟਾ ਜਿਹੜਾ ਸਾਡੇ ਵਾਸ 'ਚ ਕੰਮ ਹੈ ਉਹ ਤੇ ਕਰੀਏ ਨਾ। ਔਰ ਜਿਹੜੀਆਂ ਸਾਡੀਆਂ ਸਲਾਹੀਤਾਂ ਨੇ ਉਹਨਾਂ ਨੂੰ ਬਿਹਤਰ ਅੰਦਾਜ਼ 'ਚ ਅਸੀਂ ਸਰਵ ਕਰੀਏ। ਤੇ ਮੈਂ ਤੁਹਾਡਾ ਬੜਾ ਸ਼ੁਕਰੀਆ ਅਦਾ ਕਰਨੀ ਆ। ਤੁਸੀਂ ਸਲਾਮਤ ਰਹੋ, ਤੁਹਾਡੇ ਲਈ ਦੁਆਵਾਂ। ਔਰ ਅਸੀਂ ਕਹਿੰਦੇ ਕਿ ਤੁਸੀਂ ਕਾਮਯਾਬ ਹੋਵੋ, ਕਿਉਂਕਿ ਤੁਹਾਡੀ ਕਾਮਯਾਬੀ ਪਾਕਿਸਤਾਨ ਦੀ ਕਾਮਯਾਬੀ ਹੈ। ਤੇ ਇਨਸ਼ਾਅੱਲਾ ਫਿਰ ਮੁਲਾਕਾਤ ਹੋਗੀ। ਬਹੁਤ ਸ਼ੁਕਰੀਆ। ਰੱਬ ਰੱਖ।